ਪੁਲਿਸ ਤੋਂ ਲਾ ਜਨਤ ਪਬਲਿਕ ਤੋਂ ਲਾ ਕੋਈ ਦੁਕਾਨਦਾਰ ਲਾ ਲਓ ਕੋਈ ਭੈਣ ਭਾਈ ਲਾ ਲਓ ਕਿਸੇ ਨੂੰ ਬੁਲਾਈਏ ਪੂਰੀ ਰਿਸਪੈਕਟ ਦਿੰਦੇ ਨੇ ਪੂਰਾ ਪਿਆਰ ਦਿੰਦੇ ਨੇ। ਸਾਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਦੇਸ਼ ਫਿਰਦੇ ਹਾਂ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈਗਾ ਵੀ ਅਸੀਂ ਆਪਣੇ ਸ਼ਹਿਰ 'ਚ ਹੀ ਫਿਰਦੇ। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਅਨਾਰਕਲੀ ਬਾਜ਼ਾਰ ਦੇ ਵਿੱਚ ਮੈਂ ਮੌਜੂਦ ਹਾਂ। ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੇ ਸਿਲਸਿਲੇ ਜਿਹੜੇ ਸਰਦਾਰ ਆਏ ਉਹ ਅੱਜ ਸ਼ਾਪਿੰਗ ਵੀ ਕਰ ਰਹੇ ਆ, ਕਿਉਂਕਿ ਜ਼ਾਹਿਰ ਆ ਇੱਕ ਆਉਣਾ ਤੇ ਉਹਨਾਂ ਦਾ ਹੈ ਹੀ ਆ, ਨਾਲ ਉਹਨਾਂ ਦੀ ਇੱਕ ਚਾਹ ਹੁੰਦਾ ਖਾਹਿਸ਼ ਹੁੰਦੀ ਹੈ ਕਿ ਅਸੀਂ ਲਾਹੌਰ 'ਚ ਵੀ ਘੁੰਮੀਏ, ਲਾਹੌਰ ਦੇ ਗਲੀਆਂ ਬਾਜ਼ਾਰ ਵੀ ਦੇਖੀਏ। ਤੇ ਮੇਰੇ ਨਾਲ ਇਸ ਟਾਈਮ ਪੂਰਾ ਇੱਕ 4 ਲੋਕ ਮੌਜੂਦ ਆ। ਹਾਂਜੀ, ਪਹਿਲੇ ਤੇ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਰਜਨੀ। ਤੇ ਕਿੱਥੋਂ ਆਏ ਹੋ? ਅਸੀਂ ਪਟਿਆਲੇ ਤੋਂ। ਪਟਿਆਲੇ ਤੋਂ। ਤੁਹਾਡਾ ਕੀ ਨਾਮ ਜੀ? ਮੇਰਾ ਨਾਂ ਸਰਬਜੀਤ ਕੌਰ। ਤੇ ਤੁਸੀਂ ਕਿੱਥੋਂ ਆਏ? ਸਮਾਉਂ ਤੋਂ ਮਾਨਸਾ। ਅੱਛਾ, ਮਾਨਸਰ ਦੇ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਅਸੀਂ ਪੰਜਾਬ ਤੋਂ ਆਏ ਮਾਨਸਾ। ਅੱਛਾ, ਮਾਨਸਰ। ਇਕੱਠੇ ਹੀ ਆਏ ਹੋ ਸਾਰੇ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਕੁਲਦੀਪ ਸਿੰਘ ਜੀ। ਤੇ ਤੁਸੀਂ ਕਿੱਥੋਂ ਆਏ? ਮੈਂ ਹਰਿਆਣਾ ਡਿਸਟ੍ਰਿਕਟ ਐਥਲ। ਅੱਛਾ, ਹਰਿਆਣਾ ਡਿਸਟ੍ਰਿਕਟ ਤੋਂ। ਅੱਛਾ, ਤੇ ਹੁਣ ਤੁਸੀਂ ਆਏ ਹੋ ਇੱਥੇ ਬਾਹਰ ਬਾਜ਼ਾਰ ਦੇ ਵਿੱਚ, ਤੇ ਇੱਥੇ ਦੱਸੋ ਕਿ ਬਾਜ਼ਾਰ ਦੇ ਵਿੱਚੋਂ ਕੀ ਲੈਣ ਦਾ ਇਰਾਦਾ? ਅਸੀਂ ਬਾਜ਼ਾਰ ਘੁੰਮਣ ਆਇਆ, ਦੇਖਣ ਆਇਆ, ਜੋ ਜੀ ਕਰੇਗਾ ਦਿਲ ਕਰੇਗਾ ਅੱਛਾ ਲੱਗੇਗਾ ਸੋ ਖਰੀਦਾਂਗੇ। ਨਹੀਂ, ਅਸਲ ਗੱਲ ਬਾਜ਼ਾਰ ਦੇਖਣਾ ਵਾ। ਹਾਂ, ਬਾਜ਼ਾਰ ਦੇਖਣ ਆਇਆ ਅਸੀਂ। ਇਹ ਕਿਹਦਾ ਲੱਗ ਰਿਹਾ? ਬਹੁਤ ਅੱਛਾ, ਬਹੁਤ ਵਧੀਆ ਲੱਗ ਰਿਹਾ ਬਾਜ਼ਾਰ। ਤੇ ਇੱਥੇ ਜਿਹੜੀਆਂ ਸ਼ੈਵਾਂ ਵਾ ਉਹ ਕੈਸੀਆਂ ਲੱਗ ਰਹੀਆਂ? ਬਹੁਤ ਸੋਹਣੀਆਂ, ਔਰ ਇੱਧਰ ਦੇ ਲੋਕ ਵੀ ਬਹੁਤ ਵਧੀਆ ਨੇ, ਬੜੇ ਪਿਆਰ ਨਾਲ ਬੋਲਦੇ ਨੇ। ਅੱਛਾ, ਹਾਂ। ਤੇ ਚਲੋ ਜੀ, ਤੇ ਤੁਸੀਂ ਦੱਸੋ ਜੀ, ਤੁਸੀਂ ਕੀ ਲੈ ਰਹੇ ਹੋ ਬਾਹਰੋਂ? ਅਸੀਂ ਜੀ ਜੋ ਮਨ ਨੂੰ ਪਸੰਦ ਆਈ ਚੀਜ਼ ਲੈ ਲਵਾਂਗੇ, ਕੋਈ ਐਸੀ ਚੀਜ਼ ਲੈ ਕੇ ਜਾਵਾਂਗੇ ਜਿਹੜੀ ਕਿ ਇੱਕ ਯਾਦਗਾਰ ਨਿਸ਼ਾਨੀ ਬਣ ਕੇ ਰਹੇ। ਅੱਛਾ, ਜਿਹੜੀ ਯਾਦਗਾਰ ਇੱਕ ਰਵੇ। ਕਿੱਥੇ ਆਏ ਸੀ? ਹਾਂਜੀ ਹਾਂਜੀ। ਤੇ ਹਾਲੇ ਤਾਈਂ ਕੀ ਦੇਖਿਆ ਇੱਥੇ ਤੁਸੀਂ? ਹਾਲੇ ਤਾਈਂ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰਿਆਂ ਦੇ ਦਰਸ਼ਨ ਕਰ ਲਏ ਤੇ ਉਧਰ 9 ਲੱਖਾ ਬਾਜ਼ਾਰ ਦੇਖਿਆ। ਇਹ ਬੜਾ ਵਧੀਆ ਬਾਜ਼ਾਰ ਸੀਗਾ। ਹੁਣ ਅਸੀਂ ਅਨਾਰਕਲੀ ਬਾਜ਼ਾਰ ਆਏ ਹਾਂ ਦੇਖਣ ਵਾਸਤੇ। ਅਨਾਰਕਲੀ ਬਾਜ਼ਾਰ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ। ਅਦਰਵਾਈਜ਼ ਜੇ ਕੋਈ ਸਾਨੂੰ ਚੀਜ਼ ਪਸੰਦ ਆਈ ਇੱਕ ਜ਼ਰੂਰ ਨਿਸ਼ਾਨੀ ਜ਼ਰੂਰ ਲੈ ਕੇ ਜਾਵਾਂਗੇ। ਹਾਂਜੀ, ਨਿਸ਼ਾਨੀ ਹੁੰਦੀ ਹੈ, ਯਾਦਗਾਰ ਹੀ ਹੁੰਦੀ ਹੈ। ਯਾਦਗਾਰ ਲੈ। ਸ਼ੈਵਾਂ ਤੇ ਉੱਥੋਂ ਵੀ ਸਾਰੀਆਂ ਲੱਭ ਪੈਂਦੀਆਂ। ਹਾਂਜੀ 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 ਹਾਂਜੀ। ਤੇ ਇਹਨੂੰ ਤੁਸੀਂ ਅੱਛਾ, ਉੱਥੋਂ ਕਿਸੇ ਨੇ ਕੋਈ ਫਰਮਾਇਸ਼ ਵੀ ਕੀਤੀ ਕਿ ਸਾਡੇ ਲਈ ਫਲਾਨੀ ਸ਼ੈ ਲੈ ਕੇ ਆਇਓ? ਹਾਂਜੀ, ਬਹੁਤ ਨੇ ਕੀਤੀ ਹੈ ਜੀ। ਮੇਰੇ ਕੋਲੇ ਤਾਂ ਸਟਾਫ ਦੇ ਘੱਟੋ ਘੱਟ 10 ਮੈਂਬਰਾਂ ਦੀ ਚੀਜ਼ ਲੈ ਕੇ ਜਾਣੀ ਆ ਮੈਂ। ਅੱਛਾ, 10 ਮੈਂਬਰਾਂ ਲਈ? ਹਾਂਜੀ ਹਾਂਜੀ, 10 ਮੈਂਬਰਾਂ ਦੀ। ਅੱਛਾ, ਸਾਰੇ ਕਹਿੰਦੇ ਸਾਡੇ ਲਈ ਫਲਾਨੀ ਸ਼ੈ। ਹਾਂਜੀ ਹਾਂਜੀ ਹਾਂਜੀ। ਬੜੀ ਗੱਲ ਆ ਜੀ। ਲਾਹੌਰ ਦੀ ਜੁੱਤੀ ਬੜੀ ਮਸ਼ਹੂਰ ਹੈ ਜੀ। ਜੁੱਤੀ ਵਾਸਤੇ ਸਪੈਸ਼ਲ ਸੱਦਾ ਦਿੱਤਾ ਵੀ ਜੁੱਤੀ ਲੈ ਕੇ ਆਉਣੀ ਆ। ਅੱਛਾ, ਜੁੱਤੀ ਲੈ ਕੇ ਆਓ। ਹਾਂਜੀ ਹਾਂਜੀ। ਤੇ ਤੁਸੀਂ ਦੱਸੋ ਜੀ, ਇੱਥੇ ਬਾਹਰ ਤੁਸੀਂ ਆਏ ਹੋ ਤੇ ਇੱਥੇ ਫਿਰ ਚਲੋ ਸ਼ਾਪਿੰਗ ਤੇ ਜਿਹੜੀ ਕਰਨੀ ਆ, ਵੈਸੇ ਤੁਹਾਨੂੰ ਇੱਥੇ ਕਿਹੜੀ ਗੱਲ ਹੈ ਕਿਹੜੀ ਸ਼ੈ ਸੀ ਜਿਹੜੀ ਪਸੰਦ ਆਈ ਹੈ? ਸਭ ਤੋਂ ਜ਼ਿਆਦਾ ਪਸੰਦ ਆਈ ਸਾਨੂੰ ਸਾਡਾ ਜਿਹੜਾ ਦਰਬਾਰ ਹੈਗਾ ਗੁਰੂ ਨਾਨਕ ਦੇਵ ਜੀ ਦਾ, ਤੇ ਸਾਡਾ ਗੁਰੂ ਅਮਰਦਾਸ ਜੀ ਦਾ ਦਰਬਾਰ ਆ ਜਿਹੜਾ ਸਾਨੂੰ ਸਭ ਤੋਂ ਪਿਆਰਾ ਤਾਂ ਉਹ ਲੱਗਿਆ। ਠੀਕ ਹੈ, ਤੇ ਅਸੀਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਨੇ ਸਾਨੂੰ ਵੀਜ਼ੇ ਪ੍ਰੋਵਾਈਡ ਕੀਤੇ ਤੇ ਅਸੀਂ ਘੁੰਮਣ ਦਾ ਮੌਕਾ ਦਿੱਤਾ। ਤੇ ਇੱਥੋਂ ਦੀ ਆਵਾਮ ਆ ਜਿਹੜੀ ਉਹ ਬਹੁਤ ਹੀ ਖੂਬਸੂਰਤ ਆ, ਤੇ ਮਤਲਬ ਹਰ ਇੱਕ ਨੂੰ ਇੰਨਾ ਪਿਆਰ ਦਿੰਦੇ ਆ ਵੀ ਸਰਦਾਰ ਨੂੰ ਤਾਂ ਖਾਸ ਕਰਕੇ ਜ਼ਿਆਦਾਤਰ ਦੂਰੋਂ ਆਉਂਦੇ ਨੇ, ਮਤਲਬ ਸਰਦਾਰ ਜੀ ਫੋਟੋ ਖਿਚਾਉਣੀ ਹੈ ਜਾਂ ਕੁਝ ਹੋਰ ਵੀ। ਆਪਣੇ ਦਿਲੋਂ ਵੀ ਮਤਲਬ ਬਹੁਤ ਸਕੂਨ ਮਹਿਸੂਸ ਹੁੰਦਾ ਵੀ ਇੰਨਾ ਪਿਆਰ ਦੇ ਰਹੇ ਨੇ ਲੋਕ ਸਾਨੂੰ। ਅੱਛਾ, ਵੈਸੇ ਇਦਾਂ ਦਾ ਤੁਹਾਨੂੰ ਕਦੀ ਇਦਾਂ ਤੁਹਾਡਾ ਜਿਹੜਾ ਇਸਤਕਬਾਲ ਕਦੀ ਹੋਰ ਕਿਸੇ ਮੁਲਕ ਕਦੀ ਕਿਸੇ ਹੋਰ ਇਲਾਕੇ 'ਚ ਹੋਇਆ, ਲੋਕੀ ਇਦਾਂ ਮਿਲੇ? ਨਹੀਂ ਜੀ, ਮਤਲਬ ਮੈਂ 2-3 ਸਾਲ ਦੁਬਈ ਵੀ ਲਾ ਕੇ ਆਇਆਗਾ। ਮਤਲਬ ਚਲੋ ਉੱਥੇ ਵੀ ਸਰਦਾਰਾਂ ਨੂੰ ਮਤਲਬ ਸਾਡੀ ਪਗੜੀ ਨੂੰ ਪਛਾਣ ਕੇ ਮਤਲਬ ਪਿਆਰ ਕਰਦੇ ਨੇ ਵੱਖਰਾ, ਮਤਲਬ ਸਾਨੂੰ ਵੱਖਰਾ ਫੀਲ ਹੁੰਦਾ। ਮਤਲਬ ਇਹ ਗੱਲਾਂ ਸੁਣ ਕੇ ਆਵਾਮ ਤੋਂ ਖੁਸ਼ੀ ਇਨਸ਼ਾਅੱਲਾ ਮਿਲਦੀ ਰਹੇ ਸਾਨੂੰ। ਤੇ ਅੱਛਾ, ਤੁਹਾਨੂੰ ਇੱਥੇ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਏ, ਹੋਰ ਕਿਹੜੀ ਗੱਲ ਆ? ਤੁਸੀਂ ਇੱਥੇ ਫਿਰੇ ਹੋ, ਪੂਰਾ ਪੰਜਾਬ ਦੇਖਿਆ ਤੁਹਾਨੂੰ ਤੁਸੀਂ? ਹਜੇ ਤੱਕ ਤਾਂ ਜੀ ਮਤਲਬ ਅਸੀਂ ਪੰਜਾ ਸਾਹਿਬ ਹਸਨ ਅਬਦਾਲ ਗਏ ਸੀਗੇ ਜਾਂ ਨਨਕਾਣਾ ਸਾਹਿਬ ਜਾ ਕੇ ਆਏਗੇ, ਤੇ ਉੱਥੇ ਸਾਨੂੰ ਐਡੀ ਇਜਾਜ਼ਤ ਨਹੀਂ ਹੈਗੀ ਸੀ ਬਾਜ਼ਾਰ ਘੁੰਮਣ ਦੀ, ਪਰ ਇੱਥੇ ਥੋੜੀ ਸਾਨੂੰ ਢਿੱਲ ਵਰਤ ਦਿੱਤੀ ਹੈ ਇਹਨਾਂ ਨੇ ਵੀ, ਮਤਲਬ ਵੀ ਬਾਜ਼ਾਰ ਘੁੰਮੋ। ਹਜੇ ਅਸੀਂ ਪਹਿਲਾਂ ਇੱਕ ਬਾਜ਼ਾਰ ਦੇਖ ਕੇ ਆਏਗੇ ਸੀ, ਉਧਰ ਆਪਣਾ 9 ਲੱਖਾ ਬਾਜ਼ਾਰ, ਤੇ ਹੁਣ ਅਸੀਂ ਇੱਧਰ ਆਏ ਹੈਗੇ ਅਨਾਰਕਲੀ ਬਾਜ਼ਾਰ। ਤੇ ਗਾਣੇ ਬੜਾ ਸੁਣਿਆ ਸੀ ਅਨਾਰਕਲੀ ਬਾਜ਼ਾਰ ਬਾਰੇ ਜਾਂ ਪਾਕਿਸਤਾਨ ਬਾਰੇ, ਅਸੀਂ ਮਤਲਬ ਉਹ ਦੇਖਣਾ ਚਾਹੁੰਦੇ ਹਾਂ ਵੀ ਕੀ ਕੁਛ ਹੈਗਾ ਗਾ। ਵਾਕਈ ਖੂਬਸੂਰਤ ਹੈਗਾ ਆਪਣਾ ਪਾਕਿਸਤਾਨ ਆ ਜਿਹੜਾ, ਤੇ ਆਵਾਮ ਬਹੁਤ ਹੀ ਪਿਆਰੀ ਹੈ ਜੀ। ਅੱਛਾ, ਨਹੀਂ ਆਵਾਮ ਤੇ ਕੋਈ ਸ਼ੱਕ ਨਹੀਂ ਜੀ, ਖਾਸ ਕਰ ਇੱਥੇ ਚੜ੍ਹਦੇ ਪੰਜਾਬ ਵੱਲੋਂ ਜਿਹੜਾ ਵੀ ਆਉਂਦਾ ਉਹਦੇ ਲਈ ਤੇ ਆਵਾਮ ਸਾਡੀ ਬਹੁਤ ਕਰਦੀ ਹੈ, ਉਹਦਾ ਮਾਨ ਸਨਮਾਨ ਕਰਦੀ ਆ। ਤੇ ਤੁਹਾਨੂੰ ਕੋਈ ਐਸਾ ਇੱਥੇ ਮਿਲਿਆ ਜਿਹੜਾ ਤੁਹਾਡੇ ਦਿਲ 'ਚ ਬਹਿ ਗਿਆ ਹੋਵੇ? ਇੱਥੇ ਅਸਲ ਵਿੱਚ ਸਾਰੇ ਬੰਦੇ ਹੀ ਰਿਸਪੈਕਟ ਵਾਲੇ ਨੇ। ਪੁਲਿਸ ਤੋਂ ਲਾ ਜਨਤ ਪਬਲਿਕ ਤੋਂ ਲਾ ਕੋਈ ਦੁਕਾਨਦਾਰ ਲਾ ਲਓ ਕੋਈ ਭੈਣ ਭਾਈ ਲਾ ਲਓ, ਕਿਸੇ ਨੂੰ ਬੁਲਾਈਏ ਪੂਰੀ ਰਿਸਪੈਕਟ ਦਿੰਦੇ ਨੇ, ਪੂਰਾ ਪਿਆਰ ਦਿੰਦੇ ਨੇ। ਸਾਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਦੇਸ਼ ਫਿਰਦੇ ਹਾਂ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈਗਾ ਵੀ ਅਸੀਂ ਆਪਣੇ ਸ਼ਹਿਰ 'ਚ ਹੀ ਫਿਰਦੇ ਹਾਂ। ਹਾਂਜੀ, ਨਹੀਂ ਆਪਣੇ ਹੀ ਫਿਰ ਰਹੇ ਹੋ। ਤੇ ਤੁਸੀਂ ਦੱਸੋ ਜੀ? ਬਹੁਤ ਵਧੀਆ ਲੱਗਦਾ ਫਿਰ ਕੇ ਵੈਸੇ। ਹਾਂ,
ਬਹੁਤ ਵਧੀਆ ਲੱਗਾ। ਪਰ ਜ਼ਿਆਦਾ ਸਾਨੂੰ ਤਾਂ ਇਹੀ ਸੀ ਵੀ ਅਸੀਂ ਗੁਰੂਆਂ ਦੇ ਦਰਸ਼ਨ ਕਰਨ ਚੱਲੇ ਆ ਤੇ ਪਾਕਿਸਤਾਨ ਦੇ ਦਰਸ਼ਨ ਕਰਕੇ ਆਵਾਂਗੇ। ਜ਼ਿਆਦਾ ਸਾਨੂੰ ਤਾਂ ਇਹ ਸੀ ਵੀ ਸਾਡੇ ਵੀਜ਼ੇ ਲੱਗੇ ਨੇ, ਅਸੀਂ ਤਾਂ ਕਰਕੇ ਆਏ ਆ ਵੀ ਦੂਰ ਦੂਰ ਦਰਸ਼ਨ ਕਰਕੇ ਆਵਾਂਗੇ। ਵੱਡੇ ਭਾਗ ਸੀ ਸਾਡੇ ਜਿਹੜੇ ਅਸੀਂ ਇੱਧਰ ਆਏ ਆ। ਨਹੀਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਗ ਵਾਕਈ ਵੱਡੇ ਸੀਗੇ। ਤੁਸੀਂ ਇੱਥੇ ਆਏ ਹੋ, ਆ ਕੇ ਇੱਥੇ ਤੁਸੀਂ ਦੇਖਿਆ, ਇੱਥੇ ਲੋਕਾਂ ਦੇ ਨਾਲ ਵੀ ਮਿਲ ਰਹੇ ਹੋ, ਆਵਾਮ ਦੇ ਨਾਲ ਵੀ ਮੁਲਾਕਾਤਾਂ ਹੋਈਆਂ, ਬਾਜ਼ਾਰ ਵੀ ਦੇਖੇ ਤੇ ਅੱਗੇ ਵੀ ਤੁਸੀਂ ਆਉਂਦੇ ਰਹੋ। ਅਸੀਂ ਤੇ ਇਹੀ ਕਵਾਂਗੇ ਕਿ ਹਰ ਵਾਰੀ ਆਓ ਤੇ ਖਾਸ ਕਰ ਜਿਹੜੇ ਦੋ ਜਵਾਨ ਆਏ ਹੋ ਤੁਸੀਂ ਆਪਣੇ ਪਰਿਵਾਰ ਵੀ ਨਾਲ ਲੈ ਕੇ ਆਓ ਅਗਲੀ ਵਾਰੀ। ਹਾਂਜੀ ਹਾਂਜੀ, ਤੇ ਸਾਡੇ ਯਾਰ ਮਿੱਤਰ ਦੋਸਤ ਮਿੱਤਰ ਨੇ ਸਾਰੇ ਕਹਿੰਦੇ ਨੇ ਵੀ ਕੋਈ ਨਾ ਕੋਈ ਨਿਸ਼ਾਨੀ। ਜੀ ਜ਼ਰੂਰ ਆਵਾਂਗੇ, ਗੁਰੂ ਦੇ ਹੁਕਮ ਤੋਂ ਬਿਨਾਂ ਅਸੀਂ ਆ ਨਹੀਂ ਸਕਦੇ। ਜੇ ਗੁਰੂ ਹੁਕਮ ਦੇਣਗੇ ਤਾਂ ਅਸੀਂ ਆਵਾਂਗੇ। ਐਗਤੀ ਵੀ ਸਾਨੂੰ ਗੁਰੂ ਨੇ ਹੁਕਮ ਦਿੱਤਾ ਤਾਂ ਅਸੀਂ ਫਸਟ ਟਾਈਮ ਆਏ ਆ। ਅਗਲੀ ਵਾਰ ਵੀ ਅਸੀਂ ਇਹੀ ਸੁੱਖ ਕੇ ਜਾਵਾਂਗੇ ਵੀ ਗੁਰੂ ਸਾਨੂੰ ਹੁਕਮ ਦੇਣ ਤੇ ਅਸੀਂ ਆਈਏ। ਨਹੀਂ ਜੀ, ਫਸਟ ਟਾਈਮ ਨਹੀਂ, ਤੁਸੀਂ ਸੈਕੰਡ ਥਰਡ ਫੋਰਥ ਟਾਈਮ ਵੀ ਆਵੋ, ਬਲਕਿ ਮੈਂ ਤਾਂ ਕਹਿੰਦਾ ਇਨਫਿਨਿਟੀ ਟਾਈਮ ਆਓ, ਹਮੇਸ਼ਾ ਹੀ ਆਉਂਦੇ ਰਹੋ ਇੱਥੇ। ਅਸੀਂ ਤੁਹਾਡੇ ਨਾਲ ਇੱਥੇ ਮੁਲਾਕਾਤ ਵੀ ਹੁੰਦੀ ਰਹੇ ਤੇ ਅਸੀਂ ਵੀ ਇੱਥੇ ਹੋਈਏ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਰਹੀਏ। ਤੇ ਇਹੀ ਸਾਡੀ ਅਰਦਾਸ ਆ ਕਿ ਆਓ ਤੇ ਬਾਰਡਰ ਖੁੱਲ੍ਹ ਜਾਣ। ਮੈਂ ਤਾਂ ਕਹਿੰਦਾ ਕਿ ਇੰਨਾ ਸੌਖਾ ਹੋ ਜਾਵੇ ਕਿ ਤੁਹਾਡਾ ਆਉਣਾ ਬਹੁਤ ਹੀ ਸੌਖਾ ਹੋ ਜਾਵੇ।